ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਐਂਡ ਦੇ ਵਿੱਚ ਕਿਸਾਨਾਂ ਦੇ ਮੁੱਦੇ ਤੇ ਜੋ ਸਿਆਸੀ ਪਾਰਟੀਆਂ ਦਾ ਜਿਹੜਾ ਅਸਲ ਚਿਹਰਾ ਹੈ ਉਹ ਬੇਨਕਾਬ ਹੁੰਦਾ ਨਜ਼ਰ ਆ ਰਿਹਾ ਹੈ। ਸੋ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਵੱਡੀਆਂ ਕੰਪਨੀਆਂ ਜਾਂ ਕਾਰਪੋਰੇਸ਼ਨ ਦੇ ਖਿਲਾਫ ਨਹੀਂ ਹਨ, ਉਹ ਤਾਂ ਕਿਸਾਨਾਂ ਨੂੰ ਨੁਕਸਾਨ ਤੋਂ ਬਚਾਉਣਾ ਚਾਹੁੰਦੇ ਨੇ। ਸੋ ਸਪਸ਼ਟ ਰੂਪ ਵਿੱਚ ਇਹ ਦੋਗਲੀ ਨੀਤੀ ਮੋਦੀ ਸਰਕਾਰ ਅਤੇ ਵੱਡੇ ਵਪਾਰਕ ਘਰਾਣਿਆਂ ਨੂੰ ਖੁਸ਼ ਕਰਨ ਦੀ ਜਿਹੜੀ ਹੈ ਨੀਤੀ ਹੈ। ਐਂਡ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਮੰਗ ਕੀਤੀ ਹੈ ਕਿਉਂਕਿ ਪੰਜਾਬ ਅਤੇ ਹਰਿਆਣੇ ਦੇ ਜਿਹੜੇ ਕਿਸਾਨ ਨੇ ਉਹ ਪਰਾਲੀ ਸਾੜ ਕੇ ਦਿੱਲੀ ਦੇ ਵਾਤਾਵਰਨ ਜਿਹੜਾ ਹੈ ਉਹ ਗੰਦਲਾ ਕਰ ਰਹੇ ਨੇ। ਸੋ ਇਸ ਲਈ ਪੰਜਾਬ ਅਤੇ ਹਰਿਆਣੇ ਦੇ ਮੁੱਖ ਮੰਤਰੀਆਂ ਦੇ ਖਿਲਾਫ ਜਿਹੜਾ ਕ੍ਰਿਮੀਨਲ ਕੇਸ ਰਜਿਸਟਰ ਕੀਤੇ ਜਾਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣੀਆਂ। ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਿਸਾਨ ਮੋਰਚੇ ਨੂੰ ਲਗਭਗ 2 ਮਹੀਨੇ ਹੋ ਜਾਣੇ ਨੇ, ਆਉਣ ਵਾਲੇ ਦਿਨਾਂ ਤੱਕ ਪਹੁੰਚਦੇ ਆ। ਅੱਛਾ, ਜਿਵੇਂ 3 ਖੇਤੀਬਾੜੀ ਕਾਨੂੰਨ ਜਿਨ੍ਹਾਂ ਦੀ ਜਿਸਟ ਜੇ ਕਹਿਣਾ ਹੋਏ ਤੇ ਜ਼ਿਮੀਂਦਾਰਾਂ ਨੂੰ ਆਪਣੀਆਂ ਹੀ ਜ਼ਮੀਨਾਂ ਦੇ ਵਿੱਚ ਮੁਜਾਰੇ ਬਣਾਉਣਾ, ਲੀਬਰ ਬਣਾ ਦੇਣਾ, ਜ਼ਮੀਨਾਂ ਖੋਹਣਾ ਔਰ ਕਾਰਪੋਰੇਟ ਖੇਤੀ ਦੇ ਨਾਂ ਥੱਲੇ, ਕੋਆਪਰੇਟਿਵ ਨੈਸ ਦੇ ਨਾਂ ਥੱਲੇ ਵੱਡੇ ਅਡਾਨੀ ਅੰਬਾਨੀ ਉਹਨਾਂ ਦੇ ਡੇਰੇ ਪੰਜਾਬ ਸਟੋਰੇਜ ਦੇ ਨਾਂ ਥੱਲੇ ਹੋਲਡਿੰਗ ਉਹਨਾਂ ਦੀ, ਔਰ ਕੋਈ ਜਿਹੜੀ ਹੈ ਈਵਨ ਕਾਨੂੰਨੀ ਜਵਾਬਦੇਹੀ ਨਹੀਂ ਜਿਹੜੀ ਇਹਨਾਂ ਦੇ ਐਕਟਸ ਦਾ ਓਵਰਆਲ ਹੈ। ਅੱਛਾ, ਸੋ ਕਿਸਾਨ ਜੁੜੇ, ਹੌਲੀ 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 ਇੰਨਾ ਕੁ ਪ੍ਰੈਸ਼ਰ ਬਿਲਟ ਹੋਇਆ ਹੁੰਦਾ ਚਲਾ ਗਿਆ ਕਿ ਇਹ ਪੰਜਾਬ ਦੀਆਂ ਲੋਟੂ ਧਿਰਾਂ ਜਿਹੜੀਆਂ ਆਲਰੇਡੀ ਸੈਂਟਰ ਦੀਆਂ ਏਜੰਸੀਆਂ ਦੇ ਜਿਹੜੇ ਹੱਥਾਂ ਤੇ ਉਹਨਾਂ ਦੀ ਉਂਗਲਾਂ ਦੇ ਇਸ਼ਾਰੇ ਤੇ ਨੱਚਦੀਆਂ ਨੇ, ਉਹਨਾਂ 'ਚ ਬਾਦਲ ਦਲ ਜਿਹੜਾ ਕਿ ਮੋਦੀ ਸਰਕਾਰ ਦਾ ਹਿੱਸੇਦਾਰ ਸੀ, ਹਰਸਿਮਰਤ ਕੌਰ ਬਾਦਲ ਅਚਾਰ ਤੇ ਚਟਨੀ ਮੰਤਰੀ, ਔਰ ਕੈਪਟਨ ਅਮਰਿੰਦਰ ਬੇਸ਼ੱਕ ਜਿਹੜਾ ਕਾਂਗਰਸ ਦੀ ਹਕੂਮਤ ਨੂੰ ਲੀਡ ਕਰਦਾ ਹੈ, ਬਟ ਜਿਹੜਾ ਉਹਨਾਂ ਦਾ ਸਰਗਣਾ ਹੈ ਸਾਰਾ ਏਜੰਸੀਆਂ ਦਾ ਅਜੀਤ ਡੋਭਾਲ ਉਹਦਾ ਖਾਸ ਬੰਦਾ, ਔਰ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਹੀ ਪੰਜਾਬ 'ਚ ਸਿੱਖ ਜਵਾਨੀ ਨੂੰ ਝੂਠੇ ਕੇਸਾਂ 'ਚ ਫਸਾਉਣਾ, ਈਵਨ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਵਿਰੋਧ ਕਰਨਾ, ਰੈਫਰੈਂਡਮ 2020 ਦਾ ਇੱਕ ਹਊਆ ਖੜਾ ਕਰਕੇ ਨੌਜਵਾਨਾਂ ਨੂੰ ਜਿਹੜਾ ਉਹ ਹਰਾਸ ਕਰਨਾ, ਇਹ ਸਾਰੇ 'ਚ ਉਹਨਾਂ ਦਾ ਸਹਿਯੋਗੀ। ਔਰ ਤੀਸਰਾ ਜਿਸ ਨੂੰ ਜਿਹੜਾ ਉਹ RSS ਦੀ ਸੈਕੰਡ ਟੀਮ ਵਿਦਨ ਪੰਜਾਬ ਸਿੱਧੀ BJP ਤੋਂ ਬਾਅਦ ਅਰਵਿੰਦ ਕੇਜਰੀਵਾਲ ਜਿਹਨੇ ਦਿਲ ਭਰ ਕੇ ਬਾਹਰਲੇ ਸਿੱਖਾਂ ਨੂੰ ਵੀ ਲੁੱਟਿਆ, ਕਿਉਂਕਿ ਅਸੀਂ ਵੀ ਉਸ ਭੀੜ ਵਾਂਗ ਹੋ ਜਾਂਦੇ ਆ ਜਿਹੜਾ ਆਪਣਾ ਆਪਾ ਸਾਹਮਣੇ ਕਰ ਦਿੰਦੀ ਹੈ ਕਿ ਭਾਈ ਉਹਨੂੰ ਮੰਨ ਲਓ, ਔਰ ਨਤੀਜਾ ਇਹ ਕਿ ਵੀ ਲੱਖਾਂ ਡਾਲਰ ਜਿਹੜੇ ਨੇ ਉਹ ਇੱਥੋਂ ਵੀ ਗਏ। ਔਰ ਪੰਜਾਬ 'ਚ ਕੇਜਰੀਵਾਲ ਵੀ ਜਿਹੜਾ ਉਹ ਆਪਣੀ ਅਚਕਨ ਸਵਾ ਕੇ ਬੈਠਾ ਸੀ ਕਿ ਮੈਂ ਹੁਣ ਮੁੱਖ ਮੰਤਰੀ ਦੀ ਸਹੁੰ ਚੁੱਕ, ਕਿਉਂਕਿ ਉਹਨਾਂ ਨੂੰ ਸੀ ਕਿ 117 ਚੋਂ ਜਿਹੜੀਆਂ ਨੇ 90 ਸੀਟਾਂ ਅਸੀਂ ਲਿਜਾਣੀਆਂ ਨੇ। ਇਹਦਾ ਹੀ ਇਹ ਜਿਹੜੇ ਮਨੀਸ਼ ਸਿਸੋਡੀਆ ਔਰ ਕੁਮਾਰ ਵਿਸ਼ਵਾਸ ਜਿਹੜੇ ਫਾਊਂਡਰਸ 'ਚੋਂ ਸੀ, ਉਹਦੇ ਨਾਲ ਕੁਮਾਰ ਵਿਸ਼ਵਾਸ ਖਾਸ ਕਰ ਜਿਹੜਾ ਇਹਨੂੰ ਛੱਡ ਗਿਆ। ਪਿਛਲੇ ਦਿਨਾਂ 'ਚ ਮੈਂ ਉਹਦਾ ਕਿਤੇ ਇੱਕ ਇੰਟਰਵਿਊ ਕਲਿੱਪ ਦੇਖਿਆ 3-4 ਮਿੰਟ ਦਾ, ਉਹਨੇ ਕਿਹਾ ਜੀ ਇਹ ਬੜਾ ਧੋਖਾ ਕਰ ਰਿਹਾ ਇਸ ਪੰਜਾਬ 'ਚ, ਖੁਦ ਚੀਫ ਮਿਨਿਸਟਰ ਬਣਨਾ ਚਾਹੁੰਦਾ ਸੀ। ਔਰ ਕਹਿੰਦਾ ਮੈਂ ਉਹਨੂੰ ਕਿਹਾ ਵੀ ਪੰਜਾਬ ਦਾ ਮਤਲਬ ਇੱਕ ਸੂਬਾ ਨਹੀਂ ਹੈ, ਪੰਜਾਬ ਸਿੱਖਾਂ ਦੇ ਲਈ ਇੱਕ ਸੈਂਟੀਮੈਂਟ ਹੈ, ਇੱਕ ਐਮੋਸ਼ਨ ਹੈ, ਔਰ ਉਹ ਪੰਜਾਬ ਦਾ ਚੀਫ ਮਿਨਿਸਟਰ ਜਿਹੜਾ ਹੈ ਉਹ ਸਿੱਖੀ ਸਰੂਪ ਵਾਲਾ ਹੀ ਜਿਹੜਾ ਹੈ ਉਸ ਨੂੰ ਹੀ ਟੋਲਰੇਟ ਕਰ ਸਕਦੇ ਨੇ, ਤੈਨੂੰ ਨਹੀਂ। ਤਾਂ ਉਹਨੇ ਕਿਹਾ ਜੀ ਨਹੀਂ, ਆਪਣੀ ਪਾਰਟੀ 'ਚ ਕਹਿੰਦਾ 2 ਉਮੀਦਵਾਰ ਨੇ, ਭਗਵੰਤ ਮਾਨ ਹੈ ਤੇ ਫੂਲਕਾ ਹੈ, ਤੇ ਇਹ ਜਦੋਂ ਮੀਟਿੰਗ ਹੋਏਗੀ ਉਦੋਂ ਤੂੰ ਵੀ ਨਾਲ ਹੋਣਾ ਜਾਂ ਦੂਜਾ, ਕਿ ਵੀ ਇਹ ਦੋਨੋਂ ਆਪਸ 'ਚ ਲੜਨਗੇ ਕਿ ਵੀ ਮੈਂ ਚੀਫ ਮਿਨਿਸਟਰ ਬਣਨਾ, ਮੈਂ ਬਣਨਾ। ਉਹਨਾਂ ਨੇ ਕਹਿਣਾ ਫਿਰ ਤੁਸੀਂ ਪ੍ਰਪੋਜ਼ ਕਰ ਦੇਣਾ ਕਿ ਵੀ ਇਹ ਕੇਜਰੀਵਾਲ ਸਾਹਿਬ ਹੋਣ ਤੇ ਮੈਂ ਦਿੱਲੀ ਇਹਨੂੰ ਮਨੀਸ਼ ਸਿਸੋਡੀਆ ਨੂੰ ਸੰਭਾਲ ਦਿਆਂਗਾ ਔਰ ਮੈਂ ਪੰਜਾਬ 'ਚ। ਉਹਨੇ ਕਿਹਾ कि भी ये नहीं, वो कहना नहीं नहीं आप कुमार जी बस आप तैयारी रखें, आपको तो जब हम शपथ लेंगे मुख्यमंत्री की तो आप उस समारोह में शामिल हो, आपको तो हम ये कह रहे। ये ਉਹਦਾ ਕਹਿਣਾ। ਸੋ ਅਸੀਂ ਜਿਹੜੀ ਗੱਲ ਲਗਾਤਾਰਤਾ ਨਾਲ ਕਹਿੰਦੇ ਰਹੇ ਹਾਂ ਕਿ ਵੀ ਕਿਵੇਂ ਇਹ ਸਾਰਾ, ਔਰ ਇਹਨੇ ਕਿਵੇਂ ਮੁਸਲਮਾਨਾਂ ਦੀਆਂ ਵੋਟਾਂ ਵੀ ਦਿੱਲੀ 'ਚ ਲਈਆਂ, ਲੇਕਿਨ CAA ਵੇਲੇ ਦਾ ਕੀ ਰੋਲ ਰਿਹਾ, ਹੁਣ ਕੀ ਰੋਲ ਹੈ। ਔਰ ਅੱਜ ਜਿਹੜੀ ਇੱਕ ਸਟੇਟਮੈਂਟ ਜਦੋਂ ਕਿ ਪੰਜਾਬ ਦੇ ਕਿਸਾਨ ਖੜੇ ਨੇ ਉੱਥੇ ਆਪਣੇ ਮੌਕਫ ਦੇ ਉੱਤੇ ਲੜ ਰਹੇ ਨੇ ਔਰ ਇਸ ਜਿਹੜੀ ਹੈ ਸੰਨ ਲਾਉਣ ਦੀ ਕੋਸ਼ਿਸ਼ ਹਕੂਮਤ ਕਰ ਰਹੀ ਹੈ। ਸੋ ਹੁਣ ਆਮ ਆਦਮੀ ਪਾਰਟੀ ਦੀ ਜਿਹੜੀ ਸਪੋਕਸਪਰਸਨ ਹੈ ਉਹਦਾ ਨਾਂ ਹੈ ਆਤਸ਼ੀ। ਉਹਦੀ ਅੱਜ ਸਟੇਟਮੈਂਟ ਹੈ ਕਿ ਆਮ ਆਦਮੀ ਪਾਰਟੀ demands
cases to be lodged against Punjab Haryana chief ministers for stubble burning। ਹੁਣ ਆਮ ਆਦਮੀ ਪਾਰਟੀ ਦਿੱਲੀ 'ਚ ਰੌਲਾ ਪਾ ਰਹੀ ਹੈ ਲਗਾਤਾਰਤਾ ਨਾਲ ਸਣੇ ਕੇਜਰੀਵਾਲ ਦੇ ਕਿ ਜੀ ਇਹ ਦਿੱਲੀ ਦੇ ਵਿੱਚ ਜਿਹੜੀ 에ਅਰ ਪੋਲਿਊਸ਼ਨ ਜਾਂ ਦੂਜਾ ਇਹ ਪੰਜਾਬ ਹਰਿਆਣੇ ਦੇ ਜਿਹੜੇ ਕਿਸਾਨ ਨੇ ਇਹ ਪਰਾਲੀ ਸਾੜਦੇ ਨੇ, ਉਹਦੇ ਧੂਏ ਨਾਲ ਇਹ ਸਾਰਾ ਜਿਹੜਾ এনवायरमेंट ਗੰਦਾ ਹੋਇਆ। ਉਹਦੇ ਲਈ ਉਹਨਾਂ ਨੇ ਸਪੈਸ਼ਲ ਆਰਡਰ ਵੀ ਕਢਵਾਏ, ਕੋਰਟ ਦਾ ਵੀ ਕੀਤਾ। ਔਰ ਹੁਣ ਉਹ ਮਤਲਬ ਬਜਾਏ ਜਾਂ ਇਸ ਗੱਲ ਦੇ ਕਿ ਵੀ ਉਹ ਕਹਿਣ ਕਿ ਜੀ ਕਿਸਾਨ ਬੈਠੇ ਨੇ ਆ ਖੇਤੀ ਜਿਹੜੇ ਐਕਟ ਨੇ ਵਾਪਸ ਕਰੋ, ਜਿਵੇਂ ਭਾਵੇਂ ਸਿੰਬੋਲਿਕ ਹੀ ਕੀਤਾ ਪੰਜਾਬ ਅਸੈਂਬਲੀ ਨੇ ਜਾਂ ਰਾਜਸਥਾਨ ਦੀ ਅਸੈਂਬਲੀ ਨੇ ਜਾਂ ਉਹਨਾਂ ਦੀ ਝਾਰਖੰਡ ਦੀ ਅਸੈਂਬਲੀ ਨੇ, ਦਿੱਲੀ ਅਸੈਂਬਲੀ ਕਿਉਂ ਨਹੀਂ ਕਰ ਸਕਦੀ? ਉਹ ਤਾਂ ਕੀ ਕਰਨਾ ਹੈ, ਉਹ ਸਾਰੇ ਇਸ਼ੂ ਨੂੰ ਹੀ ਡਾਇਵਰਟ ਕਰ ਰਹੇ ਨੇ ਕਿ ਵੀ ਇਹ ਜਿਹੜਾ ਹੈ ਜੋ ਸਾਡੇ ਨਾਲ ਹੋ ਰਿਹਾ ਉਹਨੂੰ ਕਿਹਾ ਜੀ ਸਾਡੇ ਫੇਫੜੇ ਕਮਜ਼ੋਰ ਕਰਤੇ ਨੇ। ਔਰ ਇਹ we want to appeal to Air Quality Commission, Supreme Court to take suo motu cognizance of the matter and file cases against the Chief Ministers of Haryana and Punjab. We demand that cases of criminal negligence must be filed against them. It is their criminal negligence because of which Delhi NCR and the entire North India are suffering from public health emergency। ਇਹ ਤਾਂ public health emergency ਹੈ ਔਰ ਇਹਨਾਂ ਦੇ ਉੱਤੇ ਜਿਹੜੀ ਹੈ ਇਹਨਾਂ ਨੂੰ ਨੱਥ ਪਾਓ। ਔਰ ਇਹ ਗੱਲ ਉੱਥੇ ਉਹ ਇਹ ਕਹਿ ਰਿਹਾ ਔਰ ਇਧਰ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਹ ਕਿਹਾ ਕਿ ਵੀ ਜੀ ਨਾਟ ਅਗੇਂਸਟ ਕਾਰਪੋਰੇਟਸ ਬਟ ਨੀਡ ਰੈਗੂਲੇਸ਼ਨ ਟੂ ਪ੍ਰੋਟੈਕਟ ਫਾਰਮਰਸ ਇੰਟਰਸਟ। ਉਹਨੇ ਕਿਹਾ ਜੀ ਵੀ ਅਸੀਂ ਕੋਈ ਕਾਰਪੋਰੇਟਸ ਦੇ ਖਿਲਾਫ ਥੋੜੀ ਹੈ, ਅਸੀਂ ਤਾਂ ਸਿਰਫ ਚਾਹੁੰਦੇ ਹਾਂ ਕਿ ਕੋਈ ਰੈਗੂਲੇਸ਼ਨ ਬਣਾ ਦਿਓ ਤਾਂ ਕਿ ਕਿਸਾਨਾਂ ਦਾ ਜਿਹੜਾ ਉਹ ਭਲਾ ਹੋ ਜਾਏ। ਸੋ ਇਹ ਹੈ ਕਿ ਵੀ ਤੁਸੀਂ ਕਿਵੇਂ ਬਿਲਿਟਲ ਕਰ ਰਹੇ ਹੋ, ਇਹ ਉਹਨਾਂ ਨੂੰ ਖੁਸ਼ ਕਰ ਰਹੇ ਨੇ ਮੋਦੀ ਨੂੰ, ਸੈਂਟਰ ਨੂੰ ਔਰ ਇਹ ਅਡਾਨੀ ਅੰਬਾਨੀ ਨੂੰ, ਜਿਨ੍ਹਾਂ ਨਾਲ ਅਸੀਂ ਤੁਹਾਡੇ ਅਗੇਂਸਟ ਨਹੀਂ, ਇਹ ਤਾਂ ਅਸੀਂ ਵੀ ਇੱਕ ਸਿਆਸੀ ਨੌਟੰਕੀ ਕੀਤੀ ਹੈ ਔਰ ਅਸੀਂ ਅਲਟੀਮੇਟਲੀ ਤੁਹਾਡੇ ਹੀ ਹਾਂ ਜੀ। ਹਾਂਜੀ, ਹਜ਼ੂਰ ਸਾਡੇ ਮਾਈ ਬਾਪ, ਅਸੀਂ ਤੁਹਾਡੇ ਬਿਨਾਂ ਤਾਂ ਕੁਝ ਵੀ ਨਹੀਂ, ਕੱਖ ਦੇ ਵੀ ਨਹੀਂ। ਤੁਹਾਡੇ ਨਾਲ ਰਲ ਕੇ ਹੀ ਅਸੀਂ ਲੱਖ ਦੇ ਹੁੰਦੇ, ਨਹੀਂ ਤਾਂ ਅਸੀਂ ਕੱਖ ਦੇ ਵੀ ਨਹੀਂ। ਔਰ ਅਖੀਰ 'ਚ ਅਸੀਂ ਜਿਵੇਂ ਬਾਬਾ ਕਬੀਰ ਸਾਹਿਬ ਦੀ ਬਾਣੀ ਦੇ ਉੱਤੇ ਵਿਚਾਰ ਕਰਦੇ ਹਾਂ। 2 ਸ਼ਲੋਕ ਅੱਜ ਅਸੀਂ ਵਿਚਾਰ ਲਈ ਚੁਣੇ ਨੇ। पहला श्लोक है, कबीर बन की दादी लाकरी ठाडी करे पुकार मत बस परों लोहार कै जारे दूजी बार। ये ਵੇਰਵਾ ਮੈਨੂੰ ਵੀ नहीं सी पता कि ਜਿਹੜੇ ਲੋਹਾਰ ਜਿਹੜੀ ਉਹਨਾਂ ਦੀ ਅੱਗ ਹੁੰਦੀ ਹੈ ਪੱਠੀ ਉਹਦੀ ਔਰ ਕਿੰਨੇ ਉਹਦੇ ਕੋਲੇ ਆਦੇ ਵੀ ਤੁਸੀਂ ਦੇਖੋ ਉਹਨਾਂ ਦੀ ਪੱਠੀ ਤੇ ਦਗਦੇ ਅੱਖਾਂ ਸਾਹਮਣੇ ਨਜ਼ਰ ਆਉਂਦੇ ਨੇ ਕਿ ਵੀ ਉਹ ਜਿਹੜੀ ਅੱਗ ਲਈ ਕੋਲੇ ਇਸਤੇਮਾਲ ਕਰਦੇ ਨੇ ਉਹਦਾ ਇੱਕ ਤਰੀਕਾ ਜਿਹੜਾ ਜ਼ਾਹਰ ਹੈ ਕਿ ਰਵਾਇਤੀ ਦੇਸੀ ਤਰੀਕਾ ਹੋਏਗਾ ਕਿ ਕਿੱਕਰ ਵਰਗੇ ਦਰਖਤਾਂ ਦੇ ਵੱਡੇ ਵੱਡੇ ਮੋਛੇ ਮੁੱਢ ਉਹ ਜਿਹੜੇ ਨੇ ਜ਼ਮੀਨ ਦੇ ਅੰਦਰ ਹੀ ਉਹਨਾਂ ਨੂੰ ਉਹ ਅੱਗ ਲਾਉਂਦੇ ਨੇ, ਜ਼ਮੀਨ ਦੇ ਥੱਲੇ ਰੱਖ ਕੇ ਕਿਸੇ ਤਰੀਕੇ ਨਾਲ ਉਹਨਾਂ ਨੂੰ ਸਾੜਦੇ ਨੇ ਉਹ ਇੱਕ ਪੱਠੀ ਟਾਈਪ ਦੇ ਵਿੱਚ ਔਰ ਉਹਦੇ ਤੇ ਮਿੱਟੀ ਹੁੰਦੀ ਹੈ, ਉਹ ਸੜ ਜਾਂਦੇ ਨੇ। ਲੇਕਿਨ ਜਿਹੜੀ ਉਹਨਾਂ ਦੀ ਗੈਸ ਹੈ ਉਹ ਉਹਦੇ ਵਿੱਚ ਹੀ ਰਹਿੰਦੀ ਹੈ। ਸੋ ਉੱਥੋਂ ਉਹਨੂੰ ਫਿਰ ਕੱਢਦੇ ਨੇ। ਫਿਰ ਜਿਹੜੀ ਉਹਨਾਂ ਨੇ ਆਪਣੀ ਭੱਠੀ ਤਾਣੀ ਹੁੰਦੀ ਹੈ ਜਿਹਦੇ 'ਚ ਬਾਅਦ 'ਚੋਂ ਉਹਦੇ ਨਾਲ ਜਿਹੜਾ ਉਹਨੂੰ ਔਜ਼ਾਰਾਂ ਨੂੰ ਜਾਂ ਦੂਜਾ ਸ਼ੇਪ ਦਿੰਦੇ ਨੇ ਜਾਂ ਦੂਸਰਾ ਕਰਦੇ ਨੇ ਭੱਠੀ 'ਚ ਪਾ ਕੇ, ਫਿਰ ਉਹਦੇ ਨਾਲ ਆਪਣੇ ਜਿਹੜਾ ਹਥੌੜਾ ਹੁੰਦਾ ਹੈ ਉਸ ਨਾਲ ਉਸ ਨੂੰ ਬਣਾਉਂਦੇ ਨੇ ਜੋ ਵੀ ਉਹਨਾਂ ਨੇ ਸ਼ੇਪ ਬਣਾਉਣੀ ਹੈ। ਹੁਣ ਇਹਨੂੰ ਕਹਿੰਦੇ ਨੇ ਕਿ ਵੀ ਜਿਹੜਾ ਕੋਲੇ ਹੈ ਜਾਂ ਲੱਕੜ ਹੈ ਉਹ 2 ਵਾਰ ਅੱਗ ਦੇ ਹਵਾਲੇ ਹੋਈ। ਇੱਕ ਵਾਰ ਪਹਿਲਾਂ ਲੋਹਾਰ ਦੀ ਭੱਠੀ ਜਾਣ, ਕਿਉਂਕਿ ਲੋਹਾਰ ਹੀ ਇਸ ਪ੍ਰੋਸੈਸ ਨੂੰ ਕਰਦੇ ਨੇ, ਉਹਨਾਂ ਨੇ ਉਸ ਸੇਕ ਨੂੰ ਤਾਰ ਨੂੰ ਲੰਬੇ ਵਕਤ ਰੱਖਣਾ ਹੁੰਦਾ ਔਰ ਇਸ ਲਈ ਉਹ ਪਹਿਲਾਂ ਉਸ ਮੋਛੇ ਨੂੰ ਮਿੱਟੀ ਦੇ ਅੰਦਰ ਰੱਖ ਕੇ ਭੱਠੀ ਉਹਦੇ ਅੰਦਰ ਅੰਡਰਗਰਾਉਂਡ ਤਾਂ ਕਿ ਉਹਦੀ ਫਿਰ ਉਹਨਾਂ ਨੂੰ ਜਦੋਂ ਸੁੱਕ ਜਾਂਦੇ ਨੇ ਫਿਰ ਉਹ ਆਪਣੀ ਦੂਜੀ ਭੱਠੀ 'ਚ ਪਾਉਂਦੇ ਨੇ। ਸੋ ਇਹ ਕਬੀਰ ਸਾਹਿਬ ਨੇ ਉਸ ਉਦਾਹਰਣ ਨੂੰ ਦੇ ਕੇ ਕਿਹਾ ਕਿ ਕਬੀਰ ਬਨ ਕੀ ਦਾਦੀ ਲਾਕਰੀ ਠਾਡੀ ਕਰੇ ਪੁਕਾਰ ਕਿ ਵੀ ਜਿਹੜੀ ਜੰਗਲ ਦੀ ਲੱਕੜੀ ਹੈ ਉਹ ਜਿਹੜੀ 2 ਵਾਰ ਸੜ ਰਹੀ ਹੈ ਉਸ ਦੀ ਉਹ ਚੀਖ ਪੁਕਾਰ ਕਰ ਰਹੀ ਹੈ ਮਤ ਬਸ ਪਰੋਂ ਲੋਹਾਰ ਕਹਿ ਜਾ ਰਿਹਾ ਦੂਜੀ ਬਾਰ ਕਿ ਭਾਈ ਮੈਂ ਜੇ ਸੜਨਾ ਹੀ ਆ ਆਮ ਲੋਕਾਂ ਦੀ ਚੁੱਲ੍ਹਿਆਂ ਦੀ ਅੱਗ ਬਣ ਜਾਵਾਂ ਉਹਦੇ 'ਚ ਤਾਂ ਇੱਕੋ ਵਾਰੀ ਸੜਦੇ ਕਿਤੇ ਲੋਹਾਰ ਦੇ ਮੈਂ ਇਹ ਪੇਸ਼ ਨਾ ਪੈ ਜਾਵਾਂ। ਹੁਣ ਇਸ ਸਾਰੇ ਨੂੰ ਉਹ ਕਬੀਰ ਸਾਹਿਬ ਦਾ ਇਹੀ ਹੈ ਕਿ ਭਾਈ ਜੇ ਤੁਸੀਂ ਉਹਨਾਂ ਵਕਾਰਾਂ ਦੇ ਵਿੱਚ ਜਿਉਂਦੇ ਹੋ, ਇੱਕ ਤਾਂ ਤੁਸੀਂ ਉਸ ਦੁਨੀਆ 'ਚ ਆਏ ਜਿਹਦੇ 'ਚ ਦੁੱਖ ਨੇ, ਜਿਹਦੇ 'ਚ ਚੈਲੰਜਸ ਨੇ, ਪਰ ਜੇ ਤੁਸੀਂ ਉਹਦੇ ਨਾਲ ਵਕਾਰਾਂ ਦੀ ਅੱਗ 'ਚ ਵੀ ਸੜ ਰਹੇ ਹੋ, ਅੰਦਰ ਤੁਹਾਡੇ ਇੱਕ ਖਲਾ ਹੈ, ਤੁਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਔਰ ਦੂਸਰੀਆਂ ਚੀਜ਼ਾਂ ਵਿੱਚ ਫਸੇ ਹੋਏ ਹੋ,
ਤੇ ਤੁਸੀਂ ਹਰ ਘੜੀ ਹਰ ਪਲ ਅੱਗ ਦੇ ਵਿੱਚ ਸੜ ਰਹੇ ਸੜਦੇ ਹੋ। ਆ। ਹਾਲਾਂਕਿ ਇਸ ਅੱਗ 'ਚ ਸੜਨ ਦਾ ਜ਼ਿਕਰ ਜਿਹੜਾ ਹੈ ਬਾਬਾ ਫਰੀਦ ਜੀ ਨੇ ਵੀ ਕੀਤਾ ਹੈ, ਜਦੋਂ ਉਹਨਾਂ ਨੇ ਕਿਹਾ ਕਿ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉਚਰੇ ਚੜ ਕੇ ਦੇਖਿਆ ਘਰ ਘਰ ਇਹ ਅੱਗ। ਹੁਣ ਇਹ ਅੱਗ ਦੀ ਗੱਲ ਸਾਡੇ ਅੰਦਰ ਡਿਜ਼ਾਇਰਸ ਦੀ ਅੱਗ, ਹਸਦ ਦੀ ਅੱਗ, ਅਨਾਹ ਦੀ ਅੱਗ, ਲਸਟ ਦੀ ਅੱਗ, ਐਂਗਰ ਦੀ ਅੱਗ, ਗਰੀਡ ਦੀ ਅਲੱਗ, ਅਟੈਚਮੈਂਟ ਦੀ ਅੱਗ, ਇਹ ਸਾਰੇ ਜਿਹੜੇ ਨੇ ਇਹ ਇਕੱਠੀਆਂ ਹੀ ਅੱਗਾਂ ਸਾਨੂੰ ਸਾੜ ਰਹੀਆਂ ਨੇ। ਇੱਥੇ ਤਾਂ ਲੱਕੜ ਜਿਹੜੀ ਹੈ ਦੋ ਅੱਗਾਂ ਚੋਂ ਹੀ ਹੈ ਘਬਰਾਈ ਹੋਈ, ਤੇ ਸਾਡੀ ਰੂਹ ਜਿਹੜੀ ਹੈ ਇਹਨਾਂ ਅੱਗਾਂ ਚੋਂ ਲੰਘ ਰਹੀ ਹੈ, ਉਹ ਕਿਸ ਕਦਰ ਉਹਦੇ ਲਈ ਦੁਖਦਾਈ ਹੈ। ਔਰ ਦੂਸਰਾ ਸ਼ਲੋਕ ਜਿਹੜਾ ਹੈ ਕਬੀਰ ਸਾਹਿਬ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਅਸੀਂ ਕਿਵੇਂ ਵਿਕਾਰਾਂ ਦੇ ਹੱਥਾਂ ਦੇ ਵਿੱਚ ਖੱਜਲ ਹੁੰਦੇ ਆਂ, ਖੁਆਰ ਹੁੰਦੇ ਆਂ, ਦੁਖੀ ਹੁੰਦੇ ਆਂ। ਕਬੀਰ ਏਕ ਮਰੰਤੇ ਦੋਏ ਮੂਏ, ਦੋਏ ਮੁਰੰਤੇ ਚਾਰ, ਚਾਰ ਮਰੰਤੋ ਛੇ ਮੂਏ, ਚਾਰ ਪੁਰਖ ਦੋਏ ਨਾਰ। ਹਾਲਾਂ ਇਸ ਨੂੰ ਬਹੁਤ ਸਾਰਿਆਂ ਨੇ ਆਪੋ ਆਪਣੇ ਢੰਗ ਨਾਲ ਇੰਟਰਪ੍ਰੇਟ ਕੀਤਾ। ਜਿਹੜੇ ਪੁਰਾਣੇ ਸਾਡੇ ਸਾਖੀਕਾਰ ਨੇ ਜਾਂ ਟੀਕਾਕਾਰ ਨੇ ਜਿਹੜੇ ਉਹਦੀ ਇੰਟਰਪ੍ਰੀਟੇਸ਼ਨ ਕਰਦੇ ਨੇ, ਉਹ ਉਹਨਾਂ ਦੇ ਵਿੱਚ ਛਿਆਂ ਦੇ ਵਿੱਚ ਕਿ ਵੀ ਕਿਹੜੇ ਕਬੀਰ ਸਾਹਿਬ ਨੇ ਕਿਹੜੇ ਕਿਹਾ ਵੀ ਚਾਰ ਪੁਲਿੰਗ ਨੇ, ਦੋ ਇਸਤਰੀ ਲਿੰਗ ਨੇ ਜਿਹੜੇ ਇਨਸਾਨੀ ਮਨ ਨੂੰ ਮਾਰਦੇ ਨੇ। ਕਿਸੇ ਨੇ ਪੰਜ ਵਕਾਰ ਉਹਨਾਂ ਦੇ ਨਾਲ, ਕਿਸੇ ਨੇ ਈਰਖਾ ਸ਼ਾਮਲ ਕਰ ਦਿੱਤਾ ਹੈ, ਕਿਸੇ ਨੇ ਹੋਰ ਸ਼ਾਮਲ ਕਰ ਦਿੱਤਾ ਹੈ। ਪਰ ਇਹਦੇ ਵਿੱਚ ਜਿਹੜੀ ਖਾਸ ਤੌਰ ਤੇ ਪ੍ਰਿੰਸੀਪਲ ਸਾਹਿਬ ਸਿੰਘ ਹੋਰਾਂ ਦੀ ਇੰਟਰਪ੍ਰੀਟੇਸ਼ਨ ਹੈ ਉਹ ਕਾਫੀ ਰੈਲੇਵੈਂਟ ਮੈਨੂੰ ਲੱਗੀ ਹੈ ਕਿ ਉਹਨਾਂ ਨੇ ਕਿਹਾ ਕਿ ਵੀ ਔਰ ਉਹਨਾਂ ਦਾ ਟੀਕਾ ਬੇਸ਼ੱਕ ਕਬੀਰ ਸਾਹਿਬ ਦੀ ਬਾਣੀ ਦਾ ਹੈ ਜਾਂ ਬਾਬਾ ਫਰੀਦ ਦਾ ਹੈ, ਉਹ ਹਮੇਸ਼ਾ ਇਹ ਸੁਜੈਸਟ ਕਰਦੇ ਨੇ ਕਿ ਵੀ ਜੇ ਤੁਸੀਂ ਜਿਸ ਸ਼ਲੋਕ ਨੂੰ ਪੜ੍ਹਦੇ ਹੋ ਉਸ ਤੋਂ ਪਿਛਲਿਆਂ ਵੱਲ ਜਾਓ, ਕਿਉਂਕਿ ਇਹ ਇੱਕ ਕੰਟੀਨਿਊਟੀ ਹੈ ਥਾਟ ਦੀ। ਬਿਲਕੁਲ। ਔਰ ਉਸ ਕੰਟੀਨਿਊਟੀ 'ਚ ਜੇ ਤੁਸੀਂ ਪਿਛਲੇ ਨੂੰ ਚੰਗੀ ਤਰ੍ਹਾਂ ਸਮਝ ਜਾਂਦੇ ਹੋ, ਫਿਰ ਜਿਹੜਾ ਨੈਕਸਟ ਹੋਏਗਾ ਉਹਦੇ 'ਚ ਰੈਫਰੈਂਸ ਪਿੱਛੇ ਦੀ ਹੋਏਗੀ। ਸੋ ਇਸ ਮਾਮਲੇ 'ਚ ਵੀ ਉਹਨਾਂ ਨੇ ਜਿਹੜੇ ਪਹਿਲੇ ਸ਼ਲੋਕ ਸੀ 82, 83, 86, 88, 99 ਉਹਨਾਂ ਦਾ ਹਵਾਲਾ ਦੇ ਕੇ ਕਿਹਾ ਵੀ ਉਹਦੇ 'ਚ ਆਲਰੇਡੀ ਕਬੀਰ ਸਾਹਿਬ ਨੇ 6 ਜਿਹੜੇ ਨੇ ਬਿਮਾਰੀਆਂ ਜਿਹੜੀਆਂ ਚੰਬੜੀਆਂ ਹੋਈਆਂ ਨੇ ਉਹਨਾਂ ਦਾ ਜ਼ਿਕਰ ਕੀਤਾ। ਉਹਨਾਂ ਦੇ ਵਿੱਚ ਜਿਹੜੀਆਂ ਨੇ 4 ਜਿਹੜੀਆਂ ਉਹ ਫੀਮੇਲ, 4 ਮੇਲ ਨੇ ਪੁਲਿੰਗ ਨੇ, 2 ਫੀਮੇਲ ਨੇ। ਉਹਨਾਂ 6 ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਜ਼ਾਤ ਅਭਿਮਾਨ, ਕਿ ਜਦੋਂ ਤੁਸੀਂ ਰੱਬ ਦੇ ਨਾਲ ਮਿਲ ਜਾਂਦੇ ਹੋ ਤੇ ਜਿਹੜੀ ਜ਼ਾਤ ਦਾ, ਉੱਚੀ ਜ਼ਾਤ ਹੋਣ ਦਾ ਹੰਕਾਰ ਹੈ ਜਾਂ ਨੀਵੀਂ ਹੋਣ ਦੀ ਇਨਫੀਰੀਅਰਿਟੀ ਹੈ ਜਾਂ ਅਹਿਸਾਸੇ ਕਮਤਰੀ ਹੈ, ਉਹ ਖਤਮ ਹੋ ਜਾਂਦਾ ਹੈ। ਸਰੀਰਕ ਮੋਹ, ਕਿ ਜਿਹੜਾ ਤੁਸੀਂ ਮੋਹ ਸਰੀਰ ਨੂੰ ਕਰਦੇ ਹੋ, ਇਹ ਖਤਮ ਹੋ ਜਾਂਦਾ ਹੈ। ਫਿਰ ਭਟਕਣਾ ਜਾਂ ਤ੍ਰਿਸ਼ਨਾ, ਡਿਜ਼ਾਇਰਸ, ਇਹ ਖਤਮ ਹੋ ਜਾਂਦੀਆਂ। ਕੁਸੰਗ, ਜਿਹਨੂੰ ਕਬੀਰ ਸਾਹਿਬ ਨੇ ਬੇਰ ਔਰ ਕੇਲੇ ਦੀ ਉਦਾਹਰਣ ਦਿੱਤੀ ਸੀ ਕਿ ਕੇਲਿਆਂ ਨੂੰ ਬੇਰ ਚੀਰ ਦਿੰਦਾ ਹੈ ਔਰ ਮਾੜੇ ਜੇ ਉਹਦੇ ਨਾਲ ਨਾਲ ਦਰਖਤ ਲੱਗੇ ਨੇ, ਕੁਸੰਗ ਹੈ। ਤੇ ਫਿਰ ਨਿੰਦਿਆ। ਔਰ ਇਹ ਸਾਰੇ ਚੋਂ ਹੀ ਜੇ ਤੁਸੀਂ ਹੁਣ ਇਹ 6 ਦੇਖ ਲੈਂਦੇ ਹੋ ਤੇ ਫਿਰ ਕਬੀਰ ਏਕ ਮਰੰਤੇ ਦੋਏ ਮੂਏ, ਦੋਏ ਮੁਰੰਤੇ ਚਾਰ, ਕਿ ਵੀ ਕਿਵੇਂ ਇਹ ਸਾਰੀਆਂ ਚੋਂ ਇੱਕ ਦੇ ਨਾਲ ਜੁੜਿਆ, ਦੂਜਾ ਦੂਜੇ ਨਾਲ ਤੀਜਾ, ਔਰ 4 ਮਰੰਤੇ 6 ਮੂਏ, 4 ਪੁਰਖ ਦੋਏ ਨਾਰ। ਸੋ ਉਹਦੇ 'ਚ ਉਹਨਾਂ ਨੇ ਜਿਹੜਾ ਇਸ ਸਾਰੇ ਨੂੰ ਉਹਨਾਂ ਨੇ ਨਿੰਦਿਆ ਔਰ ਤ੍ਰਿਸ਼ਨਾ, ਇਹ ਜਿਹੜੇ ਨੇ ਇਸਤਰੀ ਲਿੰਗ ਨੇ ਕਿ ਵੀ ਡਿਜ਼ਾਇਰਸ। ਔਰ ਲਾਸਟ ਲੋਕ ਅਸੀਂ ਪੜ੍ਹਿਆ ਸੀ ਕਿ ਭਾਈ ਨਿੰਦਾ ਕਰਕੇ ਅਸੀਂ ਕਿਵੇਂ ਆਪਣੇ ਸਿਰ ਤੇ ਭਾਰ ਚੁੱਕਦੇ। ਔਰ ਇਹੀ ਕਬੀਰ ਸਾਹਿਬ ਨੇ ਕਿਹਾ ਕਿ ਭਾਈ ਜੇ ਤੁਸੀਂ ਇੱਕ ਮਨ ਨੂੰ ਜਿੱਤ ਲਿਆ ਬਿਲਕੁਲ ਤੇ ਉਹਦੇ ਨਾਲ ਫਿਰ ਇਹ ਜਿਹੜੇ ਬਾਕੀ ਨੇ ਇਹ ਨਾਲ ਦੀ ਨਾਲ ਮਰਦੇ ਜਾਂਦੇ ਨੇ ਔਰ ਤੁਸੀਂ ਸੁਰਖਰੂ ਹੋ ਕੇ ਆਪਣੇ ਰੱਬ ਦੇ ਰੂਬਰੂ ਜਿਹੜਾ ਆਪਣੇ ਆਪ ਨੂੰ ਪਾਉਂਦੇ ਹੋ, ਮਹਿਸੂਸ ਕਰਦੇ ਹੋ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮੀ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ ਤੇ ਭੇਜਦੇ ਰਹਿਣ ਸਾਡੇ ਇਸ ਪਤੇ ਤੇ SOSTV84.TV ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।